अस्सलाम वालेकुम जी, की हाल चाल है तुहाडा सारिਆਂ ਦਾ। ਇੱਥੇ ਜਨਾਬ ਸ਼ਾਮ ਦੇ 6 ਵੱਜ ਚੁੱਕੇ ਨੇ। ਰੋਜ਼ ਮੈਂ ਕਿਹਾ ਤੁਹਾਨੂੰ ਗੁੱਡ ਮਾਰਨਿੰਗ ਵਿਖਾਈ ਦੀ ਹੈ ਤੇ ਅੱਜ ਤੁਹਾਨੂੰ ਗੁੱਡ ਇਵਨਿੰਗ ਕਰ ਦਿੰਦੇ ਆ। ਤੇ ਇਹ ਜਿਹੜੀ ਚੁੰਟੀ ਹੈ ਨਾ, ਮੈਂ ਇਹਨੂੰ ਵੀ ਉੱਤੇ ਲੈ ਆਈ ਸੀ, ਥੱਲੇ ਬੜੀਆਂ ਲੜਾਈਆਂ ਲੜਦੀ ਹੈ। ਇਹ ਮੈਂ ਤੁਹਾਨੂੰ ਸ਼ੋਪਿੰਗ ਵਿਖਾਉਂਦੀ ਹਾਂ, ਪਰ ਇਸ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਗੱਲ ਦੱਸ ਲਵਾਂ ਜ਼ਰਾ। ਜਿਹੜੇ ਮੇਰੇ ਸਬਸਕ੍ਰਾਈਬਰ ਨੇ ਨਾ, ਜਿਨ੍ਹਾਂ ਮੈਨੂੰ ਸਬਸਕ੍ਰਾਈਬ ਕਰ ਛੱਡਿਆ ਤੇ ਉਹ ਮੇਰੀ ਵੀਡੀਓ ਨਹੀਂ ਵੇਖਦੇ, ਇਹ ਗੱਲਾਂ ਨਾ ਚੰਗੀਆਂ ਨਹੀਂ। ਤੇ ਇਹ ਵੇਖੋ ਜੀ ਮੇਰੀ ਸ਼ੋਪਿੰਗ, ਇਹ ਮੈਂ ਚੁੱਕ ਕੇ ਨਾ ਛੱਤ 'ਤੇ ਲੈ ਆਈ ਸੀ ਕਿ ਉੱਪਰ ਲਾਈਟ ਜਿਹੜੀ ਹੈ ਨਾ ਜ਼ਿਆਦਾ ਅੱਛੀ ਆਏਗੀ ਅਤੇ ਤੁਹਾਨੂੰ ਕਲਰ ਅਤੇ ਡਿਜ਼ਾਇਨ ਨਾ ਅੱਛੀ ਤਰ੍ਹਾਂ ਨਜ਼ਰ ਆ ਜਾਣਗੇ। ਤੁਸੀਂ ਵੇਖਦੇ ਹੀ ਨਹੀਂ ਜੀ, ਤਾਂ ਫਿਰ ਕਿੱਥੋਂ ਆਏਗਾ ਨਵਾਂ ਕੈਮਰਾ ਅਤੇ ਕਿੱਥੋਂ ਆਏਗਾ ਨਵਾਂ ਸਟੈਂਡ। ਫਿਰ ਮੈਨੂੰ ਕੋਠੇ 'ਤੇ ਹੀ ਮੰਜਾ ਪਾ ਕੇ ਅਤੇ ਕੱਪੜੇ ਵਿਖਾਉਣੇ ਪੈਣਗੇ ਨਾ, ਤੁਹਾਨੂੰ ਆਪਣੀਆਂ ਚੀਜ਼ਾਂ ਵਿਖਾਉਣੀਆਂ ਪੈਣਗੀਆਂ। ਇਹ ਨਾ ਸਾਰੇ ਕੱਪੜੇ ਮੇਰੀਆਂ ਭੈਣਾਂ ਦੇ ਨੇ। ਅਤੇ ਹੁਣ ਜਦੋਂ ਮੈਂ ਵੋਇਸ ਓਵਰ ਕਰ ਰਹੀ ਹਾਂ ਨਾ, ਅਤੇ ਇਹ ਜਿਹੜੀ ਛੋਟੀ ਵਾਲੀ ਕੋਲ ਬੈਠੀ ਕਹਿ ਰਹੀ ਹੈ, ਅੱਛਾ ਤੁਮਨੇ ਵੀ ਲੈਣੇ ਥੇ। ਮੇਰੀ ਛੋਟੀ ਭੈਣ ਕਹਿ ਰਹੀ ਹੈ, ਜਿਹੜਾ ਤੂੰ ਝੂਠ ਮਾਰ ਮਾਰ ਕੇ ਈਵਲ ਹੱਸੀ ਹੱਸ ਰਹੀ ਹੈ ਨਾ, ਪਤਾ ਲੱਗ ਰਿਹਾ ਕਿ ਤੂੰ ਝੂਠ ਮਾਰ ਰਹੀ ਹੈ। ਮੈਂ ਨਾ ਫਿਰ ਜੁੱਤੀ ਲੈਣੀ ਸੀ ਅਤੇ ਉਦੋਂ ਚੁੰਟੀ ਨੂੰ ਸਿਆਪਾ ਪੈ ਗਿਆ, ਉਹ ਵੀ ਆਪਣੀ ਜੁੱਤੀ ਲਾਹ ਕੇ ਬਹਿ ਗਈ ਕਿ ਮੇਰੀ ਵੀ ਲੈ। ਅਤੇ ਜਦੋਂ ਮੈਂ ਉਹਦੀ ਜੁੱਤੀ ਦਾ ਰੇਟ ਪੁੱਛਿਆ ਨਾ, ਅਤੇ ਫਿਰ ਮੈਂ ਕਿਹਾ ਕਿ ਚੱਲ ਤੂੰ ਰਹਿਣ ਦੇ ਅਤੇ ਤੂੰ ਆਪਣੀ ਮਾਂ ਨੂੰ ਲੈ ਲੈਂਦੇ। ਅੱਛਾ ਜੀ, ਕਿਉਂਕਿ ਸ਼ਾਮ ਦਾ ਟਾਈਮ ਸੀ ਅਤੇ ਸਾਨੂੰ ਫਿਰ ਭੁੱਖ ਲੱਗ ਗਈ। ਫਿਰ ਅਸੀਂ ਕਿਹਾ ਚਲੋ ਸ਼ਵਾਰਮਾ ਖਾ ਲਈਏ, ਅਤੇ ਪਰ ਸਾਡੀ ਅੰਮੀ ਨੇ ਕਿਹਾ ਨਹੀਂ। ਫਿਰ ਅਸੀਂ ਚਾਵਲ ਕੱਢੇ ਅਤੇ ਇਹ ਚਣਿਆਂ ਦਾ ਸਾਲਨ ਪਿਆ ਸੀ, ਅਤੇ ਇਹ ਪਾ ਕੇ ਨਾ ਅਤੇ ਅਸੀਂ ਨਾ ਇੰਸਟੈਂਟ ਚੌਲ ਪਕਾ ਲਏ। ਨਾ ਤੁਹਾਡੇ ਕੋਲ ਬਚਿਆ ਸਾਲਨ ਪਿਆ ਹੋਏ ਨਾ, ਅਤੇ ਉਹ ਪਾ ਕੇ ਜੇ ਤੁਸੀਂ ਪਕਾਓ ਤਾਂ ਫਿਰ ਹੁੰਦੇ ਨੇ ਚੌਲ, ਅਤੇ ਜੇ ਤੁਸੀਂ ਸਪੈਸ਼ਲ ਬਣਾਓ ਤਾਂ ਉਹ ਫਿਰ ਹੁੰਦੇ ਨੇ ਜੀ ਰਾਈਸ ਜਾਂ ਚਾਵਲ। ਇਹ ਜਿਹੜਾ ਨਾ ਗਰਮ ਮਸਾਲਾ ਮੈਂ ਮਸ਼ੀਨ 'ਚ ਪਾਇਆ ਅਤੇ ਉੱਤੋਂ ਲਾਈਟ ਚਲੀ ਗਈ ਅਤੇ UPS 'ਤੇ ਮਸ਼ੀਨ ਨਹੀਂ ਚੱਲੀ। ਫਿਰ ਨਾ ਇਹ ਮੈਂ ਪੌਣੇ 'ਚ ਪਾ ਕੇ ਕੁੱਟਿਆ ਅਤੇ ਉਹ ਮੈਂ ਤੁਹਾਨੂੰ ਨਹੀਂ ਵਿਖਾਇਆ। ਅਤੇ ਇਹ ਦੇਖੋ ਜੀ ਚਾਵਲ ਤਿਆਰ ਹੁੰਦੇ ਪਏ ਨੇ, ਅਤੇ ਤੁਸੀਂ ਇਹ ਸਾਡੀ ਖਿੜਕੀ ਵੇਖ ਲਓ ਅਤੇ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਅਸੀਂ ਨਵੀਂ ਲਵਾ ਲਈਏ। ਅਤੇ ਇਹ ਜਨਾਬ ਚਾਵਲ ਸਾਡੇ ਬਸ ਤਿਆਰ ਹੋਣ ਵਾਲੇ ਨੇ, ਅਤੇ ਇਹਨਾਂ ਨੂੰ ਮੈਂ ਦਮ 'ਤੇ ਰੱਖਣ ਲੱਗੀ ਹਾਂ। ਇਹ ਦੇਖੋ ਜੀ ਚਾਵਲ ਤਿਆਰ ਹੋ ਗਏ ਨੇ, ਅਤੇ ਇਹਦੇ ਵਿੱਚ ਨਾ ਤੁਹਾਨੂੰ ਟਮਾਟਰਾਂ ਦੇ ਛਿਲਕੇ ਨਜ਼ਰ ਆ ਰਹੇ ਹੋਣਗੇ। ਅਤੇ ਇਹ ਮੇਰਾ ਫੋੜਪਨ ਜਿਹੜਾ ਨਾ ਤੁਸੀਂ ਇਗਨੋਰ ਕਰ ਦੇਣਾ, ਕਿਉਂਕਿ ਅੱਬੂ ਨੇ ਕਿਹਾ ਕਿ ਚਾਵਲ ਬੜੇ ਮਜ਼ੇ ਦੇ ਨੇ। ਅਤੇ ਫਿਰ ਬਸ ਜਦੋਂ ਅੱਬੂ ਕਹਿ ਦੇਣ ਤਾਂ ਉਹਦਾ ਮਤਲਬ ਹੁੰਦਾ ਕਿ ਹਾਂਡੀ ਸਹੀ ਬਣ ਗਈ ਹੈ, ਅਤੇ ਫਿਰ ਭਾਵੇਂ ਕਿਸੇ ਹੋਰ ਨੂੰ ਚੰਗੀ ਲੱਗੇ ਜਾਂ ਨਾ ਲੱਗੇ, ਕੋਈ ਫਰਕ ਨਹੀਂ ਪੈਂਦਾ। ਲਓ ਜੀ ਰੋਟੀ ਖੁੱਲ੍ਹ ਗਈ ਹੈ, ਅਤੇ ਫਿਰ ਹੁਣ ਅੱਲਾ ਹਾਫਿਜ਼।